ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਭਾਰਤ ਦੇ ਵਿੱਚ ਸਿੱਖਾਂ ਦੀ ਕਾਲੀ ਸੂਚੀ ਤੋਂ। ਇਹ ਘਟਨਾ ਨੇ ਜਨਮ ਕਿਵੇਂ ਲਿਆ ਜਿੱਥੋਂ ਇਹ ਸਵਾਲ ਪੈਦਾ ਹੋ ਗਿਆ ਕਿ ਭਾਰਤ ਦੇ ਵਿੱਚ ਸਿੱਖਾਂ ਦੀ ਕਾਲੀ ਸੂਚੀ ਫਿਰ ਬਹਾਲ ਹੋ ਗਈ ਹੈ ਜੀ? ਪ੍ਰਵੀਨ ਜੀ, ਜਦੋਂ ਕਾਂਗਰਸ ਦਾ ਰਾਜ ਸੀਗਾ ਉਸ ਸਮੇਂ ਜਿਨ੍ਹਾਂ ਨੇ ਸੱਤਾ ਨੂੰ ਸਵਾਲ ਕੀਤੇ ਜਾਂ ਉਲਟ ਵਿਚਾਰਧਾਰਾ ਦੇ ਹਵਾਲੇ ਨਾਲ ਜਾਂ ਵੱਖਰੇ ਸਿੱਖ ਰਾਜ ਦੇ ਸੂਬੇ ਦੀ ਸਥਾਪਨਾ ਦੇ ਹਵਾਲੇ ਨਾਲ ਘੋਲ ਲੜਿਆ ਤੇ ਉਹਦੇ ਵਿੱਚੋਂ ਹਥਿਆਰੀ ਘੋਲ ਵੀ ਸ਼ਾਮਲ ਹੋ ਗਿਆ ਤੇ ਦੂਸਰਾ ਸੰਘਰਸ਼ੀ ਘੋਲ ਵੀ ਸ਼ਾਮਲ ਹੋ ਗਿਆ ਤੇ ਉਹ ਤੋਂ ਬਾਅਦ ਜਿਹੜੇ ਇੱਥੋਂ ਵਿਦੇਸ਼ਾਂ ਨੂੰ ਗਏ ਤੇ ਉਹਨਾਂ ਦਾ ਕੋਈ ਪੁਰਾਣਾ ਟਰੈਕ ਰਿਕਾਰਡ ਜਿਹਾ ਬੋਲਦਾ ਸੀ, ਕਾਂਗਰਸ ਨੇ ਉਹਨਾਂ ਸਾਰਿਆਂ ਨੂੰ ਬਲੈਕ ਲਿਸਟ 'ਚ ਪਾਤਾ ਜੀ। ਮਤਲਬ ਕਿਸੇ ਦੀ ਇਹ ਕੁੱਖ ਪੜਤਾਲ ਵੀ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਕਿ ਸਮੇਂ ਦੇ ਬਹਿਣ ਨਾਲ ਇਹ ਇੱਕ ਰਾਜਨੀਤਿਕ ਸੰਘਰਸ਼ ਵੀ ਸੀਗਾ ਤੇ ਪਰ ਇਹਦੇ ਵਿੱਚ ਜਿਹੜਾ ਖੂਨੀ ਸੰਘਰਸ਼ ਹੋਇਆ ਉਹਦੇ ਵਿੱਚ ਕੌਣ ਸ਼ਾਮਲ ਸੀ, ਕਿਸ ਤਰ੍ਹਾਂ ਸੀ, ਕਦੇ ਕਿਸੇ ਧਰਨੇ ਦੀ ਸਹੀ ਜਾਂਚ ਪੜਤਾਲ ਵੀ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਲਟਾ ਮਨੁੱਖੀ ਅਧਿਕਾਰਾਂ ਦਾ ਘਾਣ ਹੀ ਹੋਇਆ ਇਹਦੇ ਵਿੱਚ। ਕਾਂਗਰਸ ਨੇ ਤਾਂ ਜੋ ਕਾਰਾ ਕੀਤਾ ਜੀ। ਉਹ ਤੋਂ ਬਾਅਦ ਦੀਆਂ ਜਿਹੜੀਆਂ ਸਰਕਾਰਾਂ ਆਈਆਂ ਜਿਹਦੇ ਵਿੱਚ ਸਾਡਾ ਸ਼੍ਰੋਮਣੀ ਅਕਾਲੀ ਦਲ ਵੀ ਵੱਡਾ ਉਹਨਾਂ ਨਾਲ ਭਾਈਵਾਲ ਰਿਹਾ, ਤਦ ਵੀ ਕਦੇ ਇਸ ਮਸਲਿਆਂ ਦਾ ਸੱਚ ਜਾਣਨ ਦੀ ਕੋਸ਼ਿਸ਼ ਜਾਂ ਇਨਸਾਫ ਦਿਵਾਉਣ ਦੀ ਕੋਸ਼ਿਸ਼, ਚਾਹੇ ਜਿਹੜੀ ਮਰਜ਼ੀ ਧਿਰ, ਚਾਹੇ ਜਿਹੜੀ ਸ਼ਿਕਾਰ ਹੋਈ, ਚਾਹੇ ਜਿਹਨੇ ਸ਼ਿਕਾਰ ਕੀਤਾ, ਚਾਹੇ ਸੱਤਾ ਨੇ ਸ਼ਿਕਾਰ ਕੀਤਾ ਤੇ ਚਾਹੇ ਕਿਸੇ ਨੇ, ਸੋ ਕਿਸੇ ਪਾਸਿਓਂ ਵੀ ਕਿਸੇ ਕੰਨੀ ਤੋਂ ਵੀ ਕੋਈ ਸੱਚ ਸਾਹਮਣੇ ਲਿਆਉਣ ਦੀ ਕਦੇ ਕੋਸ਼ਿਸ਼ ਨਹੀਂ ਹੋਈ ਜੀ। ਉਹ ਸਾਰੇ ਵਰਤਾਰੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਇਹ ਦਮ ਭਰਨ ਦੀ ਕੋਸ਼ਿਸ਼ ਕੀਤੀ ਕਿ ਜਿੰਨੇ ਪੰਜਾਬ ਅਤੈਸ਼ੀ ਸਭ ਤੋਂ ਵੱਧ ਹੈਗੇ ਤਾਂ ਅਸੀਂ ਆ, ਜਿੰਨੇ ਸਿੱਖ ਅਤੈਸ਼ੀ ਹੈਗੇ ਸਭ ਤੋਂ ਵੱਧ ਅਸੀਂ ਆ। ਤੇ ਪਰ ਸਮੇਂ ਦੀਆਂ ਕੁਝ ਘਟਨਾਵਾਂ ਇਹ ਸੱਚ ਸਾਹਮਣੇ ਲਿਆਉਂਦੀਆਂ ਰਹੀਆਂ ਕਿ ਇਹਨਾਂ ਦੇ ਜਿਹੜੇ ਮਖੌਟੇ ਪਾਏ ਨੇ ਉਹ ਨਾ ਦੇਖੋ, ਮਖੌਟਿਆਂ ਪਿੱਛੇ ਜਿਹੜੇ ਚਿਹਰੇ ਨੇ ਉਹ ਵੀ ਪਛਾਣੋ, ਉਹ ਕਾਂਗਰਸ ਔਰ ਇਹਨਾਂ ਦੇ ਚਿਹਰਿਆਂ 'ਚ ਕੋਈ ਬਾਹਲਾ ਫਰਕ ਨਹੀਂ ਹੈਗਾ। ਜੀ। ਸੋ ਜਦੋਂ ਇਸ ਹਵਾਲੇ ਨਾਲ ਅਗਾਂਹ ਵਧਣਾ ਹੋਵੇ ਤਾਂ ਤਾਜ਼ੀ ਘਟਨਾ ਇੱਕ ਅਜਿਹੀ ਹੈ ਕਿ ਕੈਨੇਡੀਅਨ ਇੱਕ ਪੰਜਾਬ ਦੇ ਸਿੱਖ ਬਜ਼ੁਰਗ NRI ਨੂੰ 36 ਘੰਟੇ ਅੰਮ੍ਰਿਤਸਰ ਦੇ ਏਅਰਪੋਰਟ ਤੇ ਕਮਰੇ 'ਚ ਕੈਦ ਰੱਖਿਆ ਜੀ। ਅਸਲ ਦੇ ਵਿੱਚ ਤਾਂ ਜਿਸ ਦਿਨ ਤੋਂ ਜਸਟਿਨ ਟਰੂਡੋ ਨਾਲ ਮਤਲਬ ਰਿਸ਼ਤੇ ਭਾਰਤ ਸਰਕਾਰ ਦੇ ਤਣਾਤਣੀ ਵਾਲੇ ਹੋਏ, ਉਹ ਤੋਂ ਨਿੱਜਰ ਕਤਲਕਾਂਡ ਵਾਲੀ ਘਟਨਾ ਤੋਂ ਬਾਅਦ ਤਾਂ ਮਤਲਬ ਜਿਵੇਂ ਡਿਪਲੋਮੈਟਿਕ ਦੂਸਰੇ ਦੇ ਕੱਢਣ ਤੋਰਨ ਵਾਲਾ ਵਰਤਾਰਾ ਵਾਪਰਿਆ, ਉਹ ਤੋਂ ਬਾਅਦ ਵੀਜ਼ਿਆਂ ਤੇ ਰੋਕ ਲੱਗਣ ਵਾਲੀ ਪ੍ਰਕਿਰਿਆ ਇੱਕ ਪਾਸੇ ਸੀ, ਤੰਗ ਪਰੇਸ਼ਾਨ ਕਰਨ ਵਾਲੀ ਇੱਕ ਪਾਸੇ ਸੀ। ਪਰ ਉਸ ਤੋਂ ਬਾਅਦ ਕੈਨੇਡਾ ਤੋਂ ਜਿਹੜੇ ਪੰਜਾਬੀ ਪਰਿਵਾਰ ਆਉਂਦੇ ਸੀ, ਖਾਸ ਕਰ ਸਿੱਖ ਪੰਜਾਬੀ ਪਰਿਵਾਰ ਆਉਂਦੇ ਸੀ, ਉਹਨਾਂ ਦੀ ਪੁੱਛਗਿੱਛ ਵਧਾ ਦਿੱਤੀ ਗਈ, ਉਹੀ ਉਹਨਾਂ ਨੂੰ ਪਰੇਸ਼ਾਨੀ ਖੱਜਲ ਖੁਆਰੀ ਵਧਾ ਦਿੱਤੀ ਗਈ। ਪਰ ਇਹ ਹੱਦੋਂ ਵੱਧ ਦੀ ਖਬਰ ਹੈ ਜਿਹੜੀ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਸਫਾ 'ਚ ਘੁੰਮ ਰਹੀ ਆ ਕਿ ਕੈਨੇਡਾ ਦੇ ਇੱਕ 77 ਸਾਲ ਦੇ ਬਜ਼ੁਰਗ NRI ਜਿਹੜੇ ਮਤਲਬ ਕਿ ਪੰਜਾਬ ਨਾਲ ਸੰਬੰਧਿਤ ਨੇ ਤੇ ਨਵੇਂ ਸਾਲ ਦੀ ਆਮਦ ਮੌਕੇ ਜਦੋਂ 31 ਦਸੰਬਰ ਸੀਗਾ ਜਾਂ 1 ਜਨਵਰੀ 2025 ਸੀਗਾ, ਉਸ ਦਰਮਿਆਨ ਜਦੋਂ ਆਪਣੀ ਜਨਮ ਭੋਈ ਪੰਜਾਬ ਆਉਂਦੇ ਨੇ ਤਾਂ ਅੰਮ੍ਰਿਤਸਰ ਦੇ ਏਅਰਪੋਰਟ ਤੇ ਉਹਨਾਂ ਨੂੰ ਬਿਨਾਂ ਕਾਰਨ ਦੱਸਿਆ ਰੋਕ ਲਿਆ ਜਾਂਦਾ, ਬਿਨਾਂ ਕਾਰਨ ਦੱਸਿਆ ਕਮਰੇ 'ਚ ਡੱਕ ਦਿੱਤਾ ਜਾਂਦਾ। 36 ਘੰਟੇ ਉਹਨਾਂ ਨੂੰ ਬਿਨਾਂ ਚਾਹ ਪਾਣੀ, ਖਾਣ ਪੀਣ, ਦਵਾ ਦਾਰੂ, ਉਹਨਾਂ ਨੂੰ ਤਾਲਾ ਲਾ ਕੇ ਬਾਹਰ ਸਿਕਿਉਰਿਟੀ ਬਿਠਾ ਕੇ ਡੱਕਿਆ ਰੱਖਿਆ। ਉਹ ਜਦੋਂ ਹੁਣ ਇੱਥੋਂ ਵਾਪਸ ਜਾਂਦੇ ਨੇ, ਵਾਪਸ ਭੇਜਣ ਦਾ ਕਾਰਨ ਸਪਸ਼ਟ ਨਹੀਂ ਕੋਈ ਦੱਸਿਆ ਗਿਆ, ਰੋਕਣ ਦਾ ਕਾਰਨ ਸਪਸ਼ਟ ਨਹੀਂ ਦੱਸਿਆ ਗਿਆ ਤੇ ਜਦੋਂ ਵਾਪਸ ਜਾਂਦੇ ਨੇ ਤਾਂ ਵਾਪਸ ਜਾ ਕੇ ਉਹ ਕੈਨੇਡਾ ਦੇ ਮੀਡੀਆ ਦੇ ਹਵਾਲੇ ਨਾਲ ਆਪਣੀ ਗੱਲ ਸਾਹਮਣੇ ਲਿਆਉਂਦੇ ਨੇ ਤੇ ਉੱਥੋਂ ਫਿਰ CBC ਦੇ ਹਵਾਲੇ ਨਾਲ ਭਾਰਤੀ ਕੌਂਸਲੇਟ ਜਨਰਲ ਨੂੰ ਵੀ, ਭਾਰਤ ਸਰਕਾਰ ਨੂੰ ਵੀ ਇਹਦੇ ਬਾਰੇ ਪਤਾ ਕਰਨ ਲਈ ਪੁੱਛਿਆ ਜਾਂਦਾ ਕਿ ਜਾਣਕਾਰੀ ਦਿਓ ਜੀ। ਕੋਈ ਜਵਾਬ ਨਹੀਂ। ਉਹਨਾਂ ਦੇ ਕਹਿਣ ਅਨੁਸਾਰ ਇਹ ਗੁਰਚਰਨ ਸਿੰਘ ਬਣਵੈਤ ਹੋਰੀ 70 ਸਾਲਾ ਬਜ਼ੁਰਗ ਨੇ, ਉਹਨਾਂ ਦੇ ਦੱਸਣ ਅਨੁਸਾਰ ਹੈ ਕਿ ਮੁੜ ਕੇ ਮੈਨੂੰ ਕਿਸੇ ਨੇ ਕਿਸੇ ਪਾਸਿਓਂ ਵੀ ਸਾਨੂੰ ਕਿਸੇ ਨੇ ਇਤਲਾਹ ਨਹੀਂ ਦਿੱਤੀ ਕਿ ਕਾਰਨ ਕੀ ਸੀ। ਉਹ ਕਹਿੰਦੇ ਕਿ ਪਹਿਲੀ ਵਾਰ ਨਹੀਂ ਆਇਆ, ਮੈਂ ਕਿੰਨੀ ਵਾਰ ਆਇਆ ਤੇ ਕਦੇ ਅਜਿਹਾ ਮਸਲਾ ਨਹੀਂ, ਔਰ ਮੇਰਾ ਪੁਰਾਣਾ ਕੋਈ ਅਜਿਹਾ ਰਿਕਾਰਡ ਵੀ ਨਹੀਂਗਾ ਕਿ ਚਲੋ ਜੇ ਪੁਰਾਣਾ ਵੀ ਕਿਸੇ ਦਾ ਰਿਕਾਰਡ ਬੋਲਦਾ ਹੋਵੇ ਤਾਂ ਵੀ। ਪਰ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀ ਅਸੀਂ ਬਲੈਕ ਲਿਸਟ ਵੀ ਖਤਮ ਕਰਤੀ, ਅਸੀਂ ਕਾਲੀ ਸੂਚੀ ਵੀ ਮੁਕਾਤੀ, ਤੇ ਜੇ ਕਾਲੀ ਸੂਚੀ ਮੁਕਾਤੀ ਫਿਰ ਆਹ ਕਾਰੇ ਤਾਂ ਕਾਲੀ ਸੂਚੀ ਵਾਲੇ ਹਵਾਲੇ ਵਰਗੇ ਹੀ ਨੇ ਕਿ ਨਵੀਂ ਬਣਾ ਲਈ ਜਾਂ ਪੁਰਾਣੀ ਨੂੰ ਬਹਾਲ ਕਰ ਲਿਆ ਜਾਂ ਪੁਰਾਣੀ 'ਚ ਕੁਝ ਨਵੇਂ ਨਾਮ ਦਰਜ ਕਰ ਲਏ। ਇਹ ਘਟਨਾ ਕਿਵੇਂ ਵਾਪਰੀ, ਕਿਉਂ ਵਾਪਰੀ, ਇਹਦੇ ਬਾਰੇ ਕੋਈ ਕੁਝ ਦੱਸਣ ਨੂੰ ਤਿਆਰ ਨਹੀਂ। ਕੇਂਦਰ ਨੇ, ਕੇਂਦਰ ਦੀਆਂ ਏਜੰਸੀਆਂ ਨੇ, ਉਹਨਾਂ ਦੇ ਹਵਾਲੇ ਨਾਲ ਤਾਂ ਜੋ ਘਟਨਾ ਵਾਪਰੀ। ਇਸ ਤੋਂ ਬਾਅਦ ਮਤਲਬ ਕਿ ਇਹ ਸਵਾਲ ਵੱਡਾ ਹੋਣ ਲੱਗ ਪਿਆ ਕਿ ਬਲੈਕ ਲਿਸਟ ਬਹਾਲ ਕੀਤੀ ਜਾ ਰਹੀ ਹੈ। ਪਰ ਮੇਰਾ ਤਾਂ ਹਟਵਾਂ ਸਵਾਲ ਹੈ, ਜਦੋਂ ਕਿਸੇ ਸੂਬੇ ਦੇ ਨਾਗਰਿਕ ਦੇ ਨਾਤੇ, ਉੱਥੋਂ ਦੇ ਵਸਨੀਕ, ਪੁਰਾਣੀਆਂ ਜੜ੍ਹਾਂ ਦੇ ਨਾਤੇ ਘਟਨਾ ਵਾਪਰਦੀ ਆ ਤਾਂ ਉਹ ਸਰਕਾਰ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ। ਕੀ ਪੰਜਾਬ ਸਰਕਾਰ ਨੇ ਆਪਣੇ ਪੱਧਰ ਤੇ ਪੁੱਛਣ ਦੀ ਕੋਸ਼ਿਸ਼ ਕੀਤੀ ਕੇਂਦਰ ਨੂੰ ਕਿ ਭਾਈ ਆ ਗੁਰਚਰਨ ਸਿੰਘ ਬਣਵੈਤ ਨਾਲ ਇਹ ਵਿਵਹਾਰ ਕਿਉਂ ਹੋਇਆ, ਔਰ ਉਹ ਵੀ ਪੰਜਾਬ ਦੇ ਏਅਰਪੋਰਟ ਤੇ ਹੋ ਰਿਹਾ।
ਬੇਸ਼ੱਕ ਉਹ ਕੇਂਦਰ ਦੇ ਕੰਟਰੋਲ 'ਚ ਹੈ, ਸਾਰਾ ਕੁਛ ਹੈ, ਪਰ ਪੁੱਛਣਾ ਸਰਕਾਰ ਦਾ ਫਰਜ਼ ਨਹੀਂ ਕਿ ਸਾਡੇ ਨਾਗਰਿਕਾਂ ਨਾਲ ਇਹ ਤੀਜੇ ਦਰਜੇ ਦਾ ਵਿਵਹਾਰ ਕਿਉਂ ਹੈ, ਚਾਹੇ ਉਹ NRI ਨੇ। ਫਿਰ NRI ਦੇ ਮਾਮਲੇ 'ਚ ਤਾਂ ਹੋਰ ਵੀ ਸੰਵੇਦਨਾ ਹੋਣੀ ਚਾਹੀਦੀ ਸੀ ਤੁਹਾਡਾ। ਇਸ ਤੋਂ ਅਗਲਾ ਆਪਾਂ ਲਗਾਤਾਰ ਅਕਾਲੀ ਦਲ ਦੀ ਸਿਆਸਤ ਤੇ ਗੱਲ ਕਰਦੇ ਆਏ। ਕਈ ਕਹਿੰਦੇ ਜੀ ਅਕਾਲੀ ਦਲ ਤਾਂ ਬਿਨਾਂ ਕਾਰਨ ਤੋਂ ਹੁਣ ਭੰਡਿਆ ਜਾ ਰਿਹਾ ਹੈ ਨਾ, ਹੁਣ ਤਾਂ ਉਹਨੇ ਸਾਰਾ ਕੁਛ ਕਰ ਲਿਆ। ਹੁਣ ਅਜਿਹੀ ਘਟਨਾ ਜਿਹੜੀ ਵਾਪਰੀ ਹੋਵੇ ਤੇ ਬੰਦਾ ਕਿਹਦੇ ਕੰਨੀ ਦੇਖਦਾ ਜੀ ਕਿ ਘੱਟੋ ਘੱਟ ਸਾਡੀ ਜਮਾਤ ਦੀ ਰਾਖੀ ਕਰਨ ਵਾਲੀ ਧਿਰ ਤਾਂ ਬੋਲੇ, ਘੱਟੋ ਘੱਟ ਧਾਰਮਿਕ ਤੌਰ ਤੇ ਨੁਮਾਇੰਦਗੀ ਕਰਨ ਵਾਲੀ ਸੰਸਥਾ ਬੋਲੇ। ਨਾ ਸ਼੍ਰੋਮਣੀ ਅਕਾਲੀ ਦਲ ਲੱਭੀ ਜੇ ਮਾਮਲੇ 'ਚ, ਨਾ ਅਕਾਲੀ ਦਲ ਲੱਭਿਆ। ਹੁਣ ਕਾਂਗਰਸ ਤੋਂ ਤਾਂ ਉਮੀਦ ਨਹੀਂ ਕਰ ਸਕਦਾ ਅਗਲਾ, ਜੀ ਸਹੀ ਹੈ ਨਾ। ਭਾਜਪਾ ਦੇ ਲੱਛਣ ਨੇ ਜਿਹੜੀ ਘਟਨਾ ਵਾਪਰੀ, ਫਿਰ ਅਗਲਾ ਕਿਹਦੇ ਕੰਨੀ ਦੇਖੂਗਾ? ਨਾ ਸਰਕਾਰ ਕੁਛ ਕਰਾਈ ਆ, ਨਾ ਜਿਹੜੀ ਆਪਣੇ ਆਪ ਨੂੰ ਕਹਿੰਦੀ ਆ ਅਸੀਂ ਪੰਥ ਦੀ ਪਹਿਰੇਦਾਰੀ ਕਰਦੇ ਆ, ਨਾ ਉਹ ਤੇ ਕੁਛ ਕਰਾਈ। ਬਿਲਕੁਲ ਜੀ, ਬਿਲਕੁਲ। ਫਿਰ ਅਜਿਹੇ 'ਚ ਬੰਦਾ ਝਾਕੇ ਤਾਂ ਕਿਹਦੇ ਕੰਨੀ ਝਾਕੇ? ਸੋ ਇਸ ਘਟਨਾ ਨੇ ਸਮੁੱਚੇ ਸਿਸਟਮ ਦਾ, ਸਮੁੱਚੀਆਂ ਰਾਜਨੀਤਿਕ ਧਿਰਾਂ ਦਾ, ਸੱਤਾ ਦਾ, ਸਭ ਦਾ ਕਿਰਦਾਰ ਨਸਰ ਕੀਤਾ ਤੇ ਪਰ ਕਿਸੇ ਕੋਲ ਵੀ ਇਸ ਮਸਲੇ ਦਾ ਜਵਾਬ ਨਹੀਂ ਹੈ। ਜੀ ਬਿਲਕੁਲ, ਬਿਲਕੁਲ। ਇਹਦੇ ਨਾਲ ਦੂਜੀ ਗੱਲ ਇਹ ਵੀ ਹੈ ਨਾ ਵੀ ਕੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਵਰਤਾਰਾ ਰੁਕੂਗਾ ਜਾਂ ਇਸ ਤੋਂ ਹੋਰ ਵੱਡੇ ਰੂਪ ਦੇ ਵਿੱਚ ਸਾਹਮਣੇ ਆਊਗਾ? ਦੂਜਾ ਇਹ ਵੀ ਅਕਾਊਂਟੇਬਿਲਿਟੀ ਕਿਸੇ ਦੀ ਨਹੀਂ। ਤੀਜਾ ਇਹ ਵੀ ਜਦੋਂ ਤੋਂ ਭਾਰਤ ਕੈਨੇਡਾ ਦੇ ਸੰਬੰਧ ਖਰਾਬ ਹੋਏ ਨੇ ਕਿ ਉਸ ਤੋਂ ਬਾਅਦ ਕੋਈ ਨਵੇਂ ਡਾਟੇ ਉੱਤੇ ਕੰਮ ਹੋ ਰਿਹਾ। ਇਹ ਸਾਰੇ ਸਵਾਲ ਜਿਉਂਦੇ ਤੇ ਆਉਂਦੇ। ਸਾਰੇ ਸਵਾਲ ਵੱਡੇ ਜੀ।